अस्सलाम वालेकुम सत श्री अकाल जी। उम्मीद करना कि सारे ठीक हो गए। अच्छा जी, माशाल्लाह एक और स्टूडेंट पास हुए ने आरिफ अदील भाई ने फिरेंसे तो जीरो गलती ना दी हुई है और इन्हें अपनी थ्योरी पास की थी। तो बहुत बहुत मुबारक होवे। बाकी जेडे स्टूडेंट ने थ्योरी पास कर ली है मेरे व्हाट्सएप नंबर पर PDF सेंड कर दियो ताकि दूसरे दोस्तों भी शेयर होवे। और नवे स्टूडेंट वास्ते भी कोर्स जोड़ा है चेंज कोई नहीं होया, यही कोर्स है और पूरे का पूरा कोर्स इतने मौजूद है और पूरे का पूरा फ्री है। थोड़ी तैयारी है तो बिल्कुल फ्री हो जाएगी। सिर्फ एप्लीकेशन वैब तैन ते तुसां करनी है, गूगल तो डाउनलोड हो जाएगी एंड्रॉयड फोन दे विच। अगर तुहाडे कोल आईफोन है तो फिर तुसीं ये वाली एप्लीकेशन ऑनलाइन यूज़ कर सकते हो। ਤੇ ਬਾਕੀ ਜੀ ਕੁਛ ਸਟੂਡੈਂਟ ਨੂੰ ਕੁਛ ਵੀਡੀਓ ਜਿਹੜੀਆਂ ਨੇ ਉਹ ਇੰਗਲਿਸ਼ ਵਿੱਚ ਆਉਂਦੀਆਂ ਨੇ, ਉਹ ਓਰੀਜਨਲ ਇੰਗਲਿਸ਼ ਵਿੱਚ ਨਹੀਂ ਆਟੋਮੈਟਿਕਲੀ ਚੇਂਜ ਹੋ ਜਾਂਦੀ ਹੈ। ਉਹਦਾ ਤਰੀਕਾਕਾਰ ਕੀ ਹੈ ਠੀਕ ਕਰਨੇ ਦਾ? ਜਦੋਂ ਵੀਡੀਓ ਪਲੇ ਕਰਦੇ ਹੋ, ਵੀਡੀਓ ਪਲੇ ਕਰਕੇ ਉੱਤੇ ਸੈਟਿੰਗ ਵਿੱਚ ਜਾਣਾ ਹੈ, ਉੱਥੇ ਆਡੀਓ ਟਰੈਕ ਕੁਝ ਇਸ ਤਰ੍ਹਾਂ ਦਾ ਆਪਸ਼ਨ ਹੋਵੇਗਾ, ਉਹ ਤੁਸੀਂ ਓਰੀਜਨਲ ਵਿੱਚ ਕਰ ਦੇਣਾ ਹੈ। ਠੀਕ ਹੈ, ਇੰਗਲਿਸ਼ ਹੋਇਆ ਹੋਵੇਗਾ ਉਹ ਇੰਗਲਿਸ਼ ਤੋਂ ਤੁਸੀਂ ਓਰੀਜਨਲ ਕਰ ਦੇਣਾ ਹੈ। ਠੀਕ ਹੈ, ਤੇ ਬਾਕੀ ਆਰਗੂਮੈਂਟ ਹੀ ਕਰਿਆ ਕਰੋ। ਜਿਹੜੇ ਸਟੂਡੈਂਟ ਅੱਗੇ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਕਿ ਆਰਗੂਮੈਂਟ ਹੀ ਕਰੋ ਜਿੰਨੇ ਕਰ ਸਕਦੇ ਹੋ। ਔਰ ਜਿਹੜਾ ਸਟੂਡੈਂਟ ਜਿਹਦੀਆਂ ਗਲਤੀਆਂ 4 ਤੋਂ 5 ਹੋ ਰਹੀਆਂ ਨੇ ਉਹਨੂੰ ਚਾਹੀਦਾ ਹੈ ਕਿ ਐਗਜ਼ਾਮ ਦੀ ਡੇਟ ਆਪਣੀ ਦੇ ਲਵੇ। ਅਗਰ 3 ਹਫ਼ਤਿਆਂ ਬਾਅਦ ਜਾਂ ਮਹੀਨੇ ਬਾਅਦ ਵੀ ਮਿਲਦੀ ਹੈ, ਉਹ 4-5 ਗਲਤੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਬੰਦਾ 3-4 ਹਫ਼ਤਿਆਂ ਦੇ ਵਿੱਚ 0 1 2 ਗਲਤੀ ਤੱਕ ਲੈ ਕੇ ਆ ਸਕਦਾ ਹੈ। ਠੀਕ ਹੈ, ਤੇ ਚਲੋ ਜੀ ਬਾਕੀ ਸਿੱਕੇ ਦਾ ਵੇਖਦੇ ਆ ਕਿਸ ਤਰ੍ਹਾਂ ਦਾ ਸਿੱਕੇ ਦਾ ਇਹਨਾਂ ਦਾ। पहला सवाल, il conducente ड्राइवर ਜਿਹੜਾ deve sempre essere in grado ਕਹਿੰਦਾ ਹਮੇਸ਼ਾ ਇਸ ਕਾਬਲ ਹੋਵੇ di arrestare il veicolo ਗੱਡੀ ਨੂੰ ਰੋਕਣੇ ਦੇ ਕਾਬਲ ਹੋਵੇ in condizione di sicurezza ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ। ਵੇਰੋ ਜੀ ਡਰਾਈਵਰ ਹਮੇਸ਼ਾ ਇਸ ਕਾਬਲ ਹੋਣਾ ਚਾਹੀਦਾ ਹੈ ਕਿ ਗੱਡੀ ਨੂੰ ਸਿਕਿਉਰਤਾ ਵਿੱਚ ਰੋਕ ਸਕੇ। दूसरा, quando si vuole cambiare corsia ਜਦੋਂ ਕੁਰਸੀਆ ਚੇਂਜ ਕਰਨਾ ਚਾਹੁੰਦੇ ਹੋ per immettersi nel corsia di destra ਸੱਜੇ ਕੁਰਸੀਏ ਦੇ ਵਿੱਚ ਐਂਟਰ ਹੋਣੇ ਵਾਸਤੇ non occorre alcuna particolare attenzione ਕਹਿੰਦਾ ਕੋਈ ਖਾਸ ਧਿਆਨ ਕਰਨਾ ਜ਼ਰੂਰੀ ਕੋਈ ਨਹੀਂ, ਇਹਦੀ ਜ਼ਰੂਰਤ ਕੋਈ ਨਹੀਂ। ਫਾਲਸੋ। ਅੱਛਾ ਜੀ, ਇੱਕ ਤੇ ਪਹਿਲਾਂ ਤੇ ਆ ਗਿਆ ਅਲਕੂਨਾ, ਇਹ ਜਿਹੜਾ ਵੇ ਸੈਂਪਰੇ ਫਾਲਸੋ ਹੈ, ਵੇਰੋ ਕੋਈ ਨਹੀਂ। ਠੀਕ ਹੈ, ਤੇ ਦੂਸਰਾ ਲਫ਼ਜ਼ ਆਇਆ ਪਾਰਟਿਕੂਲਾਰੇ, ਇਹ ਜਿਹੜਾ ਵੇ ਸੈਂਪਰੇ ਵੇਰੋ ਤੇ 5 ਫਾਲਸੋ ਨੇ ਜਿਹਦੇ ਵਿੱਚੋਂ ਇੱਕ ਅਲਕੂਨਾ ਰਲਾਉਂਦਾ ਹੈ। ਰਾਪੀਦਾ, ਅਲਕੂਨਾ, ਸੋਲੋ, ਐਸਟਰੋ ਔਰ ਐਮਰਜੈਂਸਾ ਨਾਲ ਇੱਥੇ ਵੇਖੋ ਅਲਕੂਨਾ ਨਾਲ ਆ ਗਿਆ। ਠੀਕ ਹੈ, ਤੀਸਰਾ, nel caso di ingombro della carreggiata ਉਹ ਸੂਰਤ ਹੈ ਜਦੋਂ carreggiate ਤੇ ਰੁਕਾਵਟ ਹੋਵੇ per caduta accidentale del carico ਜਿਹੜਾ ਹਾਦਸਾਤੀ ਤੌਰ ਤੇ ਸਮਾਨ ਡਿੱਗ ਗਿਆ ਇਹਦੇ ਇਸ ਵਾਸਤੇ ਜਾਂ ਇਹਦੀ ਵਜ੍ਹਾ ਤੋਂ il conducente deve presegnalare ostacolo ਕਹਿੰਦਾ ਡਰਾਈਵਰ ਜਿਹੜਾ ਇਸ ਰੁਕਾਵਟ ਦੀ ਨਿਸ਼ਾਨਦੇਹੀ ਕਰੇ mediante il segnale di stop ਵਾਲੇ ਨਿਸ਼ਾਨ ਦੇ ਜ਼ਰੀਏ। ਫਾਲਤੂ ਜੀ ਸਟਾਪ ਵਾਲਾ ਨਿਸ਼ਾਨ ਨਹੀਂ ਹੁੰਦਾ, दूसरा ट्रायंगल निशान ਜਿਹੜਾ ਹੁੰਦਾ ਹੈ ਉਹਦੇ ਨਾਲੇ ਪ੍ਰੈਸਨਿਲਾਰੇ ਕਰਨਾ ਹੁੰਦਾ, ਮਤਲਬ ਨਿਸ਼ਾਨਦੇਹੀ ਕਰਨੀ ਹੁੰਦੀ ਹੈ। 4 ਨੰਬਰ, le targhe dei veicoli ਜਿਹੜੀ ਗੱਡੀ ਦੀਆਂ ਨੰਬਰ ਪਲੇਟਾਂ ਨੇ non devono essere sporche ਕਹਿੰਦਾ ਇਹ ਗੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਵੇਰੋ ਜੀ ਗੱਡੀ ਦੀ ਨੰਬਰ ਪਲੇਟ ਜਿਹੜੀ ਹੈ ਸਾਫ਼ ਹੋਣੀ ਚਾਹੀਦੀ ਹੈ, ਸਹੀ ਪੜ੍ਹੀ ਜਾਣੀ ਚਾਹੀਦੀ ਹੈ। 5 ਨੰਬਰ, nell'assicurazione per la responsabilità civile auto ਕਹਿੰਦਾ ਇੰਸ਼ੋਰੈਂਸ ਦੇ ਵਿੱਚ ਜਿਹੜੀ RCA ਇੰਸ਼ੋਰੈਂਸ ਹੈ ਇਹਦੇ ਵਿੱਚ il contratto con la formula bonus malus ਜਿਹੜਾ ਇਹਦਾ ਕੰਟਰੈਕਟ ਬੋਨਸ ਮਾਲਸ ਹੈ comporta una variazione annuale ਕਹਿੰਦਾ ਇਹਦੇ ਵਿੱਚ ਸਾਲਾਨਾ ਚੇਂਜਿੰਗ ਹੁੰਦੀ ਹੈ del premio di assicurazione ਮਤਲਬ ਜਿਹੜੇ ਇੰਸ਼ੋਰੈਂਸ ਦੇ ਪੈਸੇ ਹੁੰਦੇ ਨੇ ਇਹਦੇ ਵਿੱਚ ਸਾਲਾਨਾ ਚੇਂਜਿੰਗ ਹੁੰਦੀ ਹੈ in base al numero di incidenti causati accident ਦੇ ਨੰਬਰਾਂ ਦੇ ਹਿਸਾਬ ਦੇ ਨਾਲ। ਵੇਰੋ ਜੀ। ਅੱਛਾ ਜੀ, ਬੋਨਸ ਮਾਲਸ ਕੀ ਹੁੰਦਾ ਹੈ? ਇਹ ਦੋ ਤਰ੍ਹਾਂ ਦੇ ਕੰਟਰੈਕਟ ਹੁੰਦੇ ਨੇ। ਜਦੋਂ ਤੁਸੀਂ ਇੰਸ਼ੋਰੈਂਸ ਕਰਵਾਉਂਦੇ ਹੋ ਤੁਸੀਂ ਫਿਕਸ ਵੀ ਕਰਵਾ ਸਕਦੇ ਹੋ ਤੇ ਬੋਨਸ ਮਾਲਸ ਵੀ ਕਰਵਾ ਸਕਦੇ ਹੋ। ਫਿਕਸ ਵਿੱਚ ਇਹ ਹੁੰਦਾ ਹੈ ਤੁਸੀਂ ਪੈਸੇ ਪੇ ਕੀਤੇ ਇੰਸ਼ੋਰੈਂਸ ਨੂੰ, ਤੁਸੀਂ ਜਿੰਨੇ ਵੀ ਐਕਸੀਡੈਂਟ ਕੀਤੇ ਨੇ ਉਹ ਨਾ ਤੁਹਾਡੀ ਇੰਸ਼ੋਰੈਂਸ ਘਟੇ ਦੀ ਤੇ ਨਾ ਵਧੇ ਦੀ। ਠੀਕ ਹੈ, ਤੇ ਬੋਨਸ ਮਾਲਸ ਦਾ ਇਹ ਹੁੰਦਾ ਹੈ ਅਗਰ ਅਸਾਂ ਇੰਸ਼ੋਰੈਂਸ ਕਰਵਾਈਏ ਸਾਡੀ ਹੋਈ ਹੈ ਸਾਲ ਦੀ 500 ਯੂਰੋ ਦੀ, ਅਸੀਂ ਐਕਸੀਡੈਂਟ ਸਾਡੇ ਹੁੰਦੇ ਨੇ ਇੱਕ ਹੁੰਦਾ ਜਾਂ ਦੋ ਹੁੰਦਾ, ਉਹ ਐਕਸੀਡੈਂਟ 'ਤੇ ਡਿਪੈਂਡ ਕਰਦਾ ਵੀ ਕਿੰਨੇ ਤੁਸੀਂ ਕਰਦੇ ਹੋ ਜਾਂ ਕਿੰਨਾ ਅਗਲੇ ਦਾ ਨੁਕਸਾਨ ਕਰਦੇ ਹੋ। ਉਹਦੇ ਵਿੱਚ ਗਲਤੀ ਸਾਡੀ ਹੋਵੇ ਤੇ ਸਾਡਾ ਜਿਹੜੀ ਅਗਲੇ ਸਾਲ ਇੰਸ਼ੋਰੈਂਸ ਹੋ ਜਾਏ ਦੀ 700 ਦੀ 800 ਯੂਰੋ 500 ਤੋਂ ਵੱਧ ਕੇ 700-800 ਯੂਰੋ ਦੀ ਹੋ ਜਾਏਗੀ। ਠੀਕ ਹੈ, ਤੇ ਅਗਰ ਉਹ ਹੀ ਅਸੀਂ ਸਾਲ ਵਿੱਚ ਕੋਈ ਐਕਸੀਡੈਂਟ ਨਹੀਂ ਕਰਦੇ, ਮਸਲਨ ਅਗਰ ਕੋਈ ਐਕਸੀਡੈਂਟ ਹੁੰਦਾ ਵੀ ਉਹਦੇ ਵਿੱਚ ਸਾਡੀ ਨਹੀਂ ਗਲਤੀ ਦੂਸਰੇ ਦੀ ਗਲਤੀ ਹੈ, ਠੀਕ ਹੈ, ਉਹ ਸਾਨੂੰ ਬੋਨਸ ਮਿਲ ਜਾਏਗਾ
ਸਾਡੀ ਅਗਲੇ ਸਾਲ ਹੋ ਜਾਏਗੀ 500 ਤੋਂ ਘੱਟ ਕੇ 400 ਦੀ ਹੋ ਜਾਏਗੀ, 300 ਦੀ ਹੋ ਜਾਏਗੀ। ਠੀਕ ਹੈ, ਇਹ ਚੀਜ਼ ਹੁੰਦੀ ਹੈ ਇਹਦੇ ਵਿੱਚ। 6 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਸੜਕ ਦੇ ਉੱਤੇ ਅਵਾਰਾ ਜਾਨਵਰ, ਜਿਹੜੇ ਪਾਲਤੂ ਜਾਨਵਰ ਹੁੰਦੇ ਨੇ, ਖੁੱਲੇ ਮਿਲ ਸਕਦੇ ਨੇ। Il segnale raffigurato preannuncia era ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la presenza di veicoli ਕਿ ਗੱਡੀਆਂ ਮੌਜੂਦ ਨੇ, attrazione animale ਜਿਨ੍ਹਾਂ ਨੂੰ ਜਾਨਵਰ ਖਿੱਚਦਾ ਹੈ ਜਾਂ ਜਾਨਵਰ ਚਲਾਉਂਦਾ ਹੈ, ਫਾਲਸੋ। 7 ਨੰਬਰ ਜੀ, divieto di sosta, ਸੋਸਤੇ ਦੀ ਪਾਬੰਦੀ ਵਾਲਾ ਨਿਸ਼ਾਨ ਹੈ। Il segnale raffigurato indica era ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ che la sosta è regolamentata mediante disco orario, sosta ਜਿਹੜਾ ਹੈ disco orario ਦੇ ਜ਼ਰੀਏ ਵੇ, ਫਾਲਸੋ ਜੀ, sosta ਹੈ ਹੀ ਮਨਾ। ठीक है, बाकी जी डिस्को orario आए है, ये भी निशानी है, पूछ लवे अजे sempre falso लेकिन वेरो भी आवे। 8 नंबर, in una strada a senso unico di circolazione, ਕਹਿੰਦਾ senso unico ਸੜਕ ਦੇ ਵਿੱਚ con la segnaletica indicata in figura, ਉਸ ਨਿਸ਼ਾਨ ਦੇ ਨਾਲ ਜਿਹੜਾ ਨਿਸ਼ਾਨ ਤਸਵੀਰ ਦਿਖਾਇਆ ਗਿਆ ਹੈ, si può fare inversione del senso di marcia, ਕਹਿੰਦਾ ਤੁਸੀਂ ਇੱਥੇ ਯੂ ਟਰਨ ਕਰ ਸਕਦੇ ਹੋ, ਫਾਲਸੋ ਜੀ। ਅਗਰ ਸੜਕ ਹੀ senso unico ਹੈ ਤੇ ਉੱਥੇ ਯੂ ਟਰਨ ਨਹੀਂ ਹੋ ਸਕਦਾ, ਕਿਉਂਕਿ ਯੂ ਟਰਨ ਦਾ ਇਹ ਮਤਲਬ ਹੁੰਦਾ ਤੁਸੀਂ ਯੂ ਟਰਨ ਲੈ ਕੇ ਵਾਪਸ ਜਾਣਾ ਹੈ, ਤੇ ਸੜਕ senso unico ਤੁਸੀਂ ਇੱਥੇ ਵਾਪਸ ਜਾ ਨਹੀਂ ਸਕਦੇ। 9 ਨੰਬਰ, il segnale raffigurato indica era ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ la strada si può allagare, ਵੇ ਸੜਕ ਤੇ allagare ਹੋ ਸਕਦਾ, ਮਤਲਬ ਪਾਣੀ ਇਕੱਠਾ ਹੋ ਸਕਦਾ ਹੈ in caso di forte pioggia, ਤੇਜ਼ ਬਾਰਿਸ਼ ਦੇ ਵਿੱਚ। ਵੇਰੋ ਜੀ, ਇਸ ਨਿਸ਼ਾਨ ਦਾ ਹੀ ਮਤਲਬ ਹੈ। 10 ਨੰਬਰ, quando giunti in prossimità di un incrocio, ਜਦੋਂ ਇੱਕ ਚੌਕ ਦੇ ਨਜ਼ਦੀਕ ਪਹੁੰਚੇ ਹੋ, ci accorgiamo di aver sbagliato la corsia di preselezione, ਵੇ ਸਾਨੂੰ ਪਤਾ ਲੱਗਿਆ ਕਿ ਅਸਾਂ ਕੁਰਸੀਆ ਗਲਤ ਚੁਣ ਲਿਆ, ਗਲਤ ਕੁਰਸੀਆ ਫੜ ਲਿਆ। cerchiamo di retrocedere, ਕਹਿੰਦਾ ਕੋਸ਼ਿਸ਼ ਕਰੋ retrocedere ਕਰਨ ਦੀ, ਮਤਲਬ ਵਾਪਸ ਮੁੜਨੇ ਦੀ, ਰਿਵਰਸ ਕਰਨੇ ਦੀ। con prudenza, ehtiyat ਦੇ ਨਾਲ, ਸਾਵਧਾਨੀ ਦੇ ਨਾਲ। fino al punto, ਉਸ ਪੁਆਇੰਟ, ਉਸ ਜਗ੍ਹਾ ਤੱਕ in cui cessano le strisce continue di corsia, ਜਿੱਥੇ ਕੰਟੀਨਿਊ ਲੈਣਾ ਖਤਮ ਹੋ ਜਾਣ ਕੁਰਸੀਏ ਵਾਲੀਆਂ, ਕਹਿੰਦਾ ਉੱਥੋਂ ਤੱਕ ਪਿਛਾ ਮੁੜਨੇ ਦੀ ਕੋਸ਼ਿਸ਼ ਕਰੋ, ਫਾਲਸੋ। 11 ਨੰਬਰ, la sosta ma non la fermata è vietata, ਕਹਿੰਦਾ sosta ਹੈ ਵੇ ਲੇਕਿਨ fermata ਮਨਾ ਕੋਈ ਨਹੀਂ। sugli attraversamenti pedonali, ਜਿਹੜੀਆਂ ਜ਼ੈਬਰਾ ਕ੍ਰਾਸਿੰਗ ਵਾਲੀਆਂ ਲੈਣਾ ਹੁੰਦੀਆਂ ਨੇ ਉਹਨਾਂ ਦੇ ਉੱਤੇ, ਫਾਲਸੋ ਜੀ, ਦੋਵੇਂ ਚੀਜ਼ਾਂ ਹੀ ਮਨਾ ਨੇ। 12 ਨੰਬਰ, le persone con oltre 65 anni di età, ਕਹਿੰਦਾ ਉਹ ਬੰਦੇ ਜਿਨ੍ਹਾਂ ਦੀ ਏਜ 65 ਸਾਲ ਤੋਂ ਜ਼ਿਆਦਾ ਵੇ, non sono obbligate, ਉਹਨਾਂ ਤੇ ਲਾਗੂ ਕੋਈ ਨਹੀਂ ਹੁੰਦਾ ad agganciare la cintura di sicurezza, belt ਬੰਨਣਾ, ਫਾਲਸੋ ਜੀ, ਸਾਰਿਆਂ ਤੇ ਲਾਗੂ ਹੁੰਦਾ ਹੈ। 13 ਨੰਬਰ, lo stato di shock non si verifica mai nelle persone, ਕਹਿੰਦਾ ਉਹਨਾਂ ਬੰਦਿਆਂ ਨੂੰ ਸ਼ੌਕ ਜਿਹੜਾ ਉਹ ਕਦੀ ਵੀ ਨਹੀਂ ਲੱਗਦਾ ਕਿ hanno perso molto sangue, ਜਿਨ੍ਹਾਂ ਦਾ ਖੂਨ ਜ਼ਿਆਦਾ ਜ਼ਾਇਆ ਹੋ ਗਿਆ ਹੋਵੇ ਜਾਂ ਨਿਕਲ ਗਿਆ ਹੋਵੇ, ਫਾਲਸੋ ਜੀ। ਜ਼ਿਆਦਾ ਬਲੱਡ ਨਿਕਲ ਗਿਆ ਫਿਰ ਵੀ ਸ਼ੌਕ ਲੱਗ ਸਕਦਾ ਹੈ, ਜ਼ੋਰ ਦੀ ਸੱਟ ਲੱਗੀ ਹੈ ਫਿਰ ਵੀ ਸ਼ੌਕ ਲੱਗ ਸਕਦਾ ਹੈ, ਜ਼ਿਆਦਾ ਖੁਸ਼ੀ ਹੈ, ਪਰੇਸ਼ਾਨੀ ਹੈ, ਫਿਰ ਵੀ ਸ਼ੌਕ ਲੱਗ ਸਕਦਾ ਹੈ। ਬਾਕੀ ਜੀ ਮਾਈ ਆਏ ਹੈ sempre falso, ਸ਼ਾਇਦ ਵੇਰੋ ਵੀ ਆਵੇ, ਪੁੱਛ ਲਵੇ ਅਜੇ, ਕਨਫਰਮ ਕਰ ਲਿਆ ਜੇ। 14 ਨੰਬਰ, alla guida di un veicolo, ਕਹਿੰਦਾ ਗੱਡੀ ਚਲਾ ਰਹੇ ਹੋ in vicinanza di una piazzola di fermata di autobus per scolari, ਸਕੂਲ ਵਾਲੀ ਬੱਸ ਦੇ ਫੇਰਮਾਤੇ ਦੇ ਨਜ਼ਦੀਕ ਗੱਡੀ ਚਲਾ ਰਹੇ ਹੋ, bisogna rallentare particolarmente, ਕਹਿੰਦਾ ਖਾਸ ਤੌਰ ਤੇ ਸਲੋ ਹੋਣਾ ਹੈ। se vi è lo scolabus, ਅਗਰ ਉਹ ਸਕੂਲਾ ਬੱਸ ਹੈ, ਮਤਲਬ ਸਕੂਲ ਬੱਸ ਹੈ, ਵੇਰੋ ਜੀ, ਕਿਉਂਕਿ ਸਕੂਲ ਬੱਸ ਹੋਵੇ ਉਹਦੇ ਵਿੱਚ ਬੱਚੇ ਹੋ ਸਕਦੇ ਨੇ, ਬੱਚੇ ਇੱਕੋ ਦਮ ਨਿਕਲ ਕੇ ਇੱਧਰ ਉੱਧਰ ਦੌੜ ਵੀ ਸਕਦੇ ਨੇ। ਤੇ ਬਾਕੀ ਦੀ particolarmente ਆਏ ਹੈ sempre vero, 4 ਫਾਲਸੋ ਨੇ ਤੇ ਲਫ਼ਜ਼ 3 ਹੀ ਨੇ, ਪੁੱਛ ਲਵੇ ਅਜੇ। 15 ਨੰਬਰ ਜੀ, ਆਲਟ ਪੁਲਿਸੀਆ ਵਾਲਾ ਨਿਸ਼ਾਨ ਆ ਗਿਆ ਫਿਰ ਦੁਬਾਰਾ, ਪਿਛਲੇ ਸਿੱਕੇ ਦੇ ਵਿੱਚ ਵੀ ਆਇਆ ਸੀ, ਔਰ ਇਹ ਦੱਸਿਆ ਕਿ ਇਹ ਜਿਹੜੀਆਂ 3 ਪਨੇਲੀਆਂ ਨੇ ਇਸ ਤਰ੍ਹਾਂ ਦੀਆਂ, ਇਹ ਹੁਣ ਬਾਰ-ਬਾਰ ਇਜ਼ਾਮੇ ਵਿੱਚ ਆਉਂਦੀਆਂ ਨੇ ਪਈਆਂ, ਇਹਨਾਂ ਦੇ ਪੇਜ ਆਪਣੇ ਕਲੀਅਰ ਕਰ ਲੈਣੇ ਨੇ। ਆਲਟ ਪੁਲਿਸੀਆ ਵਾਲੀ, ਦੂਸਰੀ ਦੋਗਾਨਾ ਵਾਲੀ ਔਰ ਆਲਟ ਸਟਾਸੀਓਨੇ ਵਾਲੀ। il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ impone di fermarsi, ਰੁਕਣੇ ਦਾ ਕਹਿ ਰਿਹਾ, ਇਹ dare precedenza ਤੇ ਹੱਕ ਦੇਣਾ ਜੇ ai mezzi della polizia, ਪੁਲਿਸ ਵਾਲੀਆਂ ਗੱਡੀਆਂ ਨੂੰ, ਫਾਲਸੋ। ਇਸ ਨਿਸ਼ਾਨ ਦਾ ਇਹ ਮਤਲਬ ਨਹੀਂ।